ਇਹ ਜਿਹੜੇ ਰੂਟੀਨ ਆਪਦਾ ਜਿਹੜਾ ਇਹਨਾਂ ਦਾ ਚੈੱਕਅਪ ਆ ਜਾਂ ਮਾਫ਼ ਕਰਨਾ ਰੂਟੀਨ ਜਿਹੜੀ ਇਹਨਾਂ ਦੀ ਹਾਜ਼ਰੀ ਲੱਗਦੀ ਸੀ ਆਈਸ ਦੇ ਕੋਲੇ ਉਹ ਕਰਾਉਣ ਗਏ ਸੀਗੇ। 5 ਸਾਲਾਂ ਦਾ ਇਹ ਬੱਚਾ ਤੇ ਉਹਦੀ ਸਿਬਲਿੰਗ ਉਹਦੀ ਸਿਸਟਰ ਤੇ ਉਹਦੀ ਮਦਰ ਜਿਹੜੀ ਆ ਲੀਸਲੇ ਰੋਡਰਿਗਜ਼ ਗੁਟਰੇਜ਼ ਤੇ ਇਹ ਅਸਾਈਲਮ ਸੀਕਰ ਨੇ ਪਿਛਲੇ 4 ਸਾਲਾਂ ਤੋਂ ਯੂਐਸ ਦੇ ਵਿੱਚ ਅਸਾਈਲਮ ਦੇ ਬਾਰੇ ਆਪਣੀ ਜਿਹੜੀ ਵੇਟ ਉਹ ਕਰ ਰਹੇ ਸੀਗੇ। ਹੇਵਰਡ ਦੇ ਵਿੱਚ ਰਹਿੰਦੇ ਸੀ। ਆਈਸ ਨੇ ਉਹਨਾਂ ਨੂੰ ਕਹਿੰਦੇ ਕਿ ਉਦੋਂ ਡਿਟੇਨ ਕਰ ਲਿਆ ਸੀ ਜਦੋਂ ਇੰਟੈਂਸਿਵ ਸੁਪਰਵਿਜ਼ਨ ਅਪੀਅਰੈਂਸ ਪ੍ਰੋਗਰਾਮ ਜਿਹੜਾ ਆਈਸੈਪ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਸੈਨ ਫਰਾਂਸਿਸਕੋ ਦੇ ਵਿੱਚ ਗਏ ਸੀਗੇ। ਹੁਣ ਸਟੇਟ ਲੀਡਰਸ ਨੇ ਇਹ ਮੰਗ ਕੀਤੀ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨੂੰ ਵਾਪਸ ਲਿਆਵੇ ਤੇ ਉਹਦੀ ਫੈਮਿਲੀ ਨੂੰ। ਕੈਲੀਫੋਰਨੀਆ ਸੁਪਰੀਡੈਂਟੈਂਟ ਆਫ ਪਬਲਿਕ ਇੰਸਟਰਕਸ਼ਨ ਟੋਨੀ ਜਿਹੜੇ ਥੌਰਮਨ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਿਊਜ਼ ਕਾਨਫਰੰਸ ਦੇ ਵਿੱਚ ਕਿ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਇਸ ਪਰਿਵਾਰ ਦੀ ਮਦਦ ਕਰੇ ਤੇ ਇਸ ਪਰਿਵਾਰ ਦੇ ਜਿਹੜੇ ਹੋਰ ਇਸ ਕੈਲੀਫੋਰਨੀਆ ਦੇ ਵਿੱਚ ਪਰਿਵਾਰਕ ਜੀ ਰਹਿੰਦੇ ਨੇ ਉਹਨਾਂ ਤੱਕ ਪਹੁੰਚ ਕਰੇ ਤੇ ਜਿਹੜਾ ਇਹ ਬੱਚਾ ਜਿਹਨੂੰ ਡਿਪੋਰਟ ਕਰ ਦਿੱਤਾ ਗਿਆ ਉਹਦੀ ਮਾਂ ਸਮੇਤ ਉਹਦੀ ਭੈਣ ਦੇ ਸਮੇਤ ਤੇ ਉਹਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। ਇਹ ਦੱਸਿਆ ਗਿਆ ਕਿ ਜਿਹੜਾ ਇਹ 6 ਸਾਲਾ ਬੱਚਾ ਹੈ ਇਹਨੇ ਕੈਲੀਫੋਰਨੀਆ ਸਕੂਲ ਨੂੰ ਅਟੈਂਡ ਕੀਤਾ ਸੀਗਾ ਜਿਹੜਾ ਕਿ ਫਰੀਮੌਂਟ ਦੇ ਵਿੱਚ ਆ ਡੀਫ ਬੱਚਿਆਂ ਦੇ ਲਈ ਜਿਹੜਾ ਮਦਦਗਾਰ ਆ ਤੇ ਉਹ ਕਹਿੰਦੇ ਕਿ ਜਦੋਂ ਉਹਨੂੰ ਡਿਟੇਨ ਕੀਤਾ ਗਿਆ ਤਾਂ ਉਦੋਂ ਉਹ ਬੱਚਾ ਬਿਮਾਰ ਸੀਗਾ ਤੇ ਜਦੋਂ ਉਹਨੂੰ ਡਿਪੋਰਟ ਕੀਤਾ ਗਿਆ ਤਾਂ ਉਹਨੂੰ ਕ੍ਰਿਟੀਕਲ ਮੈਡੀਕਲ ਡਿਵਾਈਸਸ ਜਿਹੜੇ ਉਹਦੇ ਲਈ ਸਹਾਇਤਾਕਾਰ ਸੀਗੇ ਉਹਨਾਂ ਤੋਂ ਬਿਨਾਂ ਜਿਹੜਾ ਉਹ ਡਿਪੋਰਟ ਕਰ ਦਿੱਤਾ ਗਿਆ ਜਿਹਦਾ ਇਸ ਬੱਚੇ ਦੀ ਸਿਹਤ ਤੇ ਵੀ ਅਸਰ ਪੈ ਸਕਦਾ। ਸੋ ਜਿਹੜੇ ਟੋਨੀ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਇਨੋਸੈਂਟ ਚਾਈਲਡ ਜਿਹੜਾ ਕਿ ਇੱਥੇ ਲਿਆਂਦਾ ਗਿਆ ਸੀਗਾ, ਇੱਥੇ ਉਹਦਾ ਇਲਾਜ ਚੱਲ ਰਿਹਾ ਸੀਗਾ, ਇੱਥੇ ਉਹਦੀ ਐਜੂਕੇਸ਼ਨ ਚੱਲ ਰਹੀ ਸੀਗੀ ਤੇ ਬੇਸਿਕ ਐਸੈਂਸ਼ੀਅਲ ਕਮਿਊਨੀਕੇਸ਼ਨ ਤੋਂ ਬਿਨਾਂ ਹੀ ਉਹਨੂੰ ਜਿਹੜਾ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਇਹ ਬਹੁਤ ਮਾੜੀ ਗੱਲ ਆ। ਸੋ ਜਿਹੜੀ ਗੁਟਰੇਜ਼ ਆ ਉਹ ਚਾਈਲਡ ਕੇਅਰ ਦੇ ਵਿੱਚ ਹੀ ਕੰਮ ਕਰਦੀ ਸੀ ਤੇ ਜਿਹੜੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਉਹ ਚੈਕਿੰਗ ਕਰਵਾਉਣ ਗਈ ਸੀ ਜਦੋਂ ਏਜੰਟਸ ਨੇ ਉਹਨੂੰ ਅਰੈਸਟ ਕਰ ਲਿਆ ਤੇ ਉਹਦੇ ਬੱਚਿਆਂ ਨੂੰ ਵੀ ਨਾਲ ਅਰੈਸਟ ਕਰ ਲਿਆ ਤੇ ਉਹਨੇ ਬਥੇਰਾ ਕਿਹਾ ਕਿ ਮੇਰਾ ਜਿਹੜਾ ਇਹ ਬੱਚਾ ਹੈ ਇਹ ਮੈਡੀਕਲ ਇਕੁਇਪਮੈਂਟ ਤੇ ਆ ਇਹਦੀ ਸਹਾਇਤਾ ਦੇ ਲਈ ਉਹ ਚਾਹੀਦਾ ਪਰ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਇੱਕ ਨਹੀਂ ਸੁਣੀ ਗਈ ਤੇ ਉਹਨੂੰ ਕੋਲੰਬੀਆ ਦੇ ਵਿੱਚ ਜਿਹੜਾ ਰਿਪੋਰਟ ਉਹ ਕਰ ਦਿੱਤਾ ਜਾਣਾ। ਪਰ ਇਹ ਕਹਿੰਦੇ ਵੀ ਜਿੰਨਾ ਚਿਰ ਇਹਨਾਂ ਨੇ ਮੰਗ ਕੀਤੀ ਵੀ ਜਿੰਨਾ ਚਿਰ ਉਹਨਾਂ ਦਾ ਡਿਊ ਪ੍ਰੋਸੈਸ ਆ ਜਿੰਨਾ ਚਿਰ ਉਹਨਾਂ ਦਾ ਕੋਈ ਅਸਾਈਲਮ ਤੇ ਕੋਈ ਫੈਸਲਾ ਨਹੀਂ ਆਇਆ ਤਾਂ ਉਹਨਾਂ ਚਿਰ ਬੱਚੇ ਨੂੰ ਇੱਥੋਂ ਨਹੀਂ ਭੇਜਿਆ ਜਾਣਾ ਚਾਹੀਦਾ। ਜੀ ਜੀ। ਪ੍ਰਵੀਨ ਇਹ ਜਿਹੜੇ ਰੂਟੀਨ ਆਪਦਾ ਜਿਹੜਾ ਇਹਨਾਂ ਦਾ ਚੈੱਕਅਪ ਆ ਜਾਂ ਮਾਫ਼ ਕਰਨਾ ਰੂਟੀਨ ਜਿਹੜੀ ਇਹਨਾਂ ਦੀ ਹਾਜ਼ਰੀ ਲੱਗਦੀ ਸੀ ਆਈਸ ਦੇ ਕੋਲੇ ਉਹ ਕਰਾਉਣ ਗਏ ਸੀਗੇ। 5 ਸਾਲਾਂ ਦਾ ਇਹ ਬੱਚਾ ਤੇ ਉਹਦੀ ਸਿਬਲਿੰਗ ਉਹਦੀ ਸਿਸਟਰ ਤੇ ਉਹਦੀ ਮਦਰ ਜਿਹੜੀ ਆ ਲੀਸਲੇ ਰੋਡਰਿਗਜ਼ ਗੁਟਰੇਜ਼ ਤੇ ਇਹ ਅਸਾਈਲਮ ਸੀਕਰ ਨੇ ਪਿਛਲੇ 4 ਸਾਲਾਂ ਤੋਂ ਯੂਐਸ ਦੇ ਵਿੱਚ ਅਸਾਈਲਮ ਦੇ ਬਾਰੇ ਆਪਣੀ ਜਿਹੜੀ ਵੇਟ ਉਹ ਕਰ ਰਹੇ ਸੀਗੇ। ਹੇਵਰਡ ਦੇ ਵਿੱਚ ਰਹਿੰਦੇ ਸੀ। ਆਈਸ ਨੇ ਉਹਨਾਂ ਨੂੰ ਕਹਿੰਦੇ ਕਿ ਉਦੋਂ ਡਿਟੇਨ ਕਰ ਲਿਆ ਸੀ ਜਦੋਂ ਇੰਟੈਂਸਿਵ ਸੁਪਰਵਿਜ਼ਨ ਅਪੀਅਰੈਂਸ ਪ੍ਰੋਗਰਾਮ ਜਿਹੜਾ ਆਈਸੈਪ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਸੈਨ ਫਰਾਂਸਿਸਕੋ ਦੇ ਵਿੱਚ ਗਏ ਸੀਗੇ। ਹੁਣ ਸਟੇਟ ਲੀਡਰਸ ਨੇ ਇਹ ਮੰਗ ਕੀਤੀ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨੂੰ ਵਾਪਸ ਲਿਆਵੇ ਤੇ ਉਹਦੀ ਫੈਮਿਲੀ ਨੂੰ। ਕੈਲੀਫੋਰਨੀਆ ਸੁਪਰੀਡੈਂਟੈਂਟ ਆਫ ਪਬਲਿਕ ਇੰਸਟਰਕਸ਼ਨ ਟੋਨੀ ਜਿਹੜੇ ਥੌਰਮਨ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਿਊਜ਼ ਕਾਨਫਰੰਸ ਦੇ ਵਿੱਚ ਕਿ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਇਸ ਪਰਿਵਾਰ ਦੀ ਮਦਦ ਕਰੇ ਤੇ ਇਸ ਪਰਿਵਾਰ ਦੇ ਜਿਹੜੇ ਹੋਰ ਇਸ ਕੈਲੀਫੋਰਨੀਆ ਦੇ ਵਿੱਚ ਪਰਿਵਾਰਕ ਜੀ ਰਹਿੰਦੇ ਨੇ ਉਹਨਾਂ ਤੱਕ ਪਹੁੰਚ ਕਰੇ ਤੇ ਜਿਹੜਾ ਇਹ ਬੱਚਾ ਜਿਹਨੂੰ ਡਿਪੋਰਟ ਕਰ ਦਿੱਤਾ ਗਿਆ ਉਹਦੀ ਮਾਂ ਸਮੇਤ ਉਹਦੀ ਭੈਣ ਦੇ ਸਮੇਤ ਤੇ ਉਹਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। ਇਹ ਦੱਸਿਆ ਗਿਆ ਕਿ ਜਿਹੜਾ ਇਹ 6 ਸਾਲਾ ਬੱਚਾ ਹੈ ਇਹਨੇ ਕੈਲੀਫੋਰਨੀਆ ਸਕੂਲ ਨੂੰ ਅਟੈਂਡ ਕੀਤਾ ਸੀਗਾ ਜਿਹੜਾ ਕਿ ਫਰੀਮੌਂਟ ਦੇ ਵਿੱਚ ਆ ਡੀਫ ਬੱਚਿਆਂ ਦੇ ਲਈ ਜਿਹੜਾ ਮਦਦਗਾਰ ਆ ਤੇ ਉਹ ਕਹਿੰਦੇ ਕਿ ਜਦੋਂ ਉਹਨੂੰ ਡਿਟੇਨ ਕੀਤਾ ਗਿਆ ਤਾਂ ਉਦੋਂ ਉਹ ਬੱਚਾ ਬਿਮਾਰ ਸੀਗਾ ਤੇ ਜਦੋਂ ਉਹਨੂੰ ਡਿਪੋਰਟ ਕੀਤਾ ਗਿਆ ਤਾਂ ਉਹਨੂੰ ਕ੍ਰਿਟੀਕਲ ਮੈਡੀਕਲ ਡਿਵਾਈਸਸ ਜਿਹੜੇ ਉਹਦੇ ਲਈ ਸਹਾਇਤਾਕਾਰ ਸੀਗੇ ਉਹਨਾਂ ਤੋਂ ਬਿਨਾਂ ਜਿਹੜਾ ਉਹ ਡਿਪੋਰਟ ਕਰ ਦਿੱਤਾ ਗਿਆ ਜਿਹਦਾ ਇਸ ਬੱਚੇ ਦੀ ਸਿਹਤ ਤੇ ਵੀ ਅਸਰ ਪੈ ਸਕਦਾ। ਸੋ ਜਿਹੜੇ ਟੋਨੀ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਇਨੋਸੈਂਟ ਚਾਈਲਡ ਜਿਹੜਾ ਕਿ ਇੱਥੇ ਲਿਆਂਦਾ ਗਿਆ ਸੀਗਾ, ਇੱਥੇ ਉਹਦਾ ਇਲਾਜ ਚੱਲ ਰਿਹਾ ਸੀਗਾ, ਇੱਥੇ ਉਹਦੀ ਐਜੂਕੇਸ਼ਨ ਚੱਲ ਰਹੀ ਸੀਗੀ ਤੇ ਬੇਸਿਕ ਐਸੈਂਸ਼ੀਅਲ ਕਮਿਊਨੀਕੇਸ਼ਨ ਤੋਂ ਬਿਨਾਂ ਹੀ ਉਹਨੂੰ ਜਿਹੜਾ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਇਹ ਬਹੁਤ ਮਾੜੀ ਗੱਲ ਆ। ਸੋ ਜਿਹੜੀ ਗੁਟਰੇਜ਼ ਆ ਉਹ ਚਾਈਲਡ ਕੇਅਰ ਦੇ ਵਿੱਚ ਹੀ ਕੰਮ ਕਰਦੀ ਸੀ ਤੇ ਜਿਹੜੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਉਹ ਚੈਕਿੰਗ ਕਰਵਾਉਣ ਗਈ ਸੀ ਜਦੋਂ ਏਜੰਟਸ ਨੇ ਉਹਨੂੰ ਅਰੈਸਟ ਕਰ ਲਿਆ ਤੇ ਉਹਦੇ ਬੱਚਿਆਂ ਨੂੰ ਵੀ ਨਾਲ ਅਰੈਸਟ ਕਰ ਲਿਆ ਤੇ ਉਹਨੇ ਬਥੇਰਾ ਕਿਹਾ ਕਿ ਮੇਰਾ ਜਿਹੜਾ ਇਹ ਬੱਚਾ ਹੈ ਇਹ ਮੈਡੀਕਲ ਇਕੁਇਪਮੈਂਟ ਤੇ ਆ ਇਹਦੀ ਸਹਾਇਤਾ ਦੇ ਲਈ ਉਹ ਚਾਹੀਦਾ ਪਰ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਇੱਕ ਨਹੀਂ ਸੁਣੀ ਗਈ ਤੇ ਉਹਨੂੰ ਕੋਲੰਬੀਆ ਦੇ ਵਿੱਚ ਜਿਹੜਾ ਰਿਪੋਰਟ ਉਹ ਕਰ ਦਿੱਤਾ ਜਾਣਾ। ਪਰ ਇਹ ਕਹਿੰਦੇ ਵੀ ਜਿੰਨਾ ਚਿਰ ਇਹਨਾਂ ਨੇ ਮੰਗ ਕੀਤੀ ਵੀ ਜਿੰਨਾ ਚਿਰ ਉਹਨਾਂ ਦਾ ਡਿਊ ਪ੍ਰੋਸੈਸ ਆ ਜਿੰਨਾ ਚਿਰ ਉਹਨਾਂ ਦਾ ਕੋਈ ਅਸਾਈਲਮ ਤੇ ਕੋਈ ਫੈਸਲਾ ਨਹੀਂ ਆਇਆ ਤਾਂ ਉਹਨਾਂ ਚਿਰ ਬੱਚੇ ਨੂੰ ਇੱਥੋਂ ਨਹੀਂ ਭੇਜਿਆ ਜਾਣਾ ਚਾਹੀਦਾ। ਜੀ। ਜੀ। ਪ੍ਰਵੀਨ